ਕਹਿੰਦੇ ਵੀ ਸ਼ਾਇਦ ਲੰਬੀਆਂ ਜਿਹੜੀਆਂ ਲਾਈਨਾਂ ਆ ਉਹ ਖਤਮ ਹੋ ਸਕਦੀਆਂ ਨੇ। ਕਾਰਨ ਉਸ ਦੇ ਵਿੱਚ ਇਹ ਦੱਸਿਆ ਜਿਹੜਾ ਉਹ ਜਾ ਰਿਹਾ ਵੀ ਕਹਿੰਦੇ ਵੀ ਸੈਨੇਟਰਸ ਜਿਹੜੇ ਆ ਉਹ ਇਸ ਤਰੀਕੇ ਦੇ ਨਾਲ ਕਹਿ ਰਹੇ ਆ ਵੀ ਕੋਈ ਫੰਡਿੰਗ ਦੀ ਡੀਲ ਜਿਹੜੀ ਆ ਉਹ ਅਪਰੂਵ ਹੋ ਸਕਦੀ ਆ। ਉੱਦਾਂ ਜੇ ਦੇਖਿਆ ਜਾਵੇ ਕਹਿੰਦੇ ਡੈਮੋਕ੍ਰੇਟਸ ਨੇ ਬਹੁਤ ਸਾਰੇ ਜਿਹੜੇ ਬਿੱਲ ਆ ਜਿਹਦੇ ਵਿੱਚ TSA ਨੂੰ ਫੰਡ ਕਰਕੇ ਤੇ ਆਈਸ ਦੀ ਫੰਡਿੰਗ ਰੋਕ ਕੇ ਉਹ ਵਾਲੇ ਬਿੱਲ ਅੱਗੇ ਘੱਲੇ ਆ, ਪਰ ਰਿਪਬਲਿਕਨਸ ਨੇ ਸਾਰਿਆਂ ਦੇ ਉੱਤੇ ਨਾ ਕਰ ਦਿੱਤੀ ਆ। ਟਰੰਪ ਹੁਣੀ ਕਹਿੰਦੇ ਵੀ ਫੰਡਿੰਗ ਆਪਾਂ ਤਾਂ ਹੁਣ ਤੁਸੀਂ ਮੰਨਿਓ ਵੀ ਜੇ ਸੇਵ ਐਕਟ ਮੇਲ ਇਨ ਬੈਲਟ ਦੇ ਉਲਟ ਵਾਲਾ ਜਿਹੜਾ ਆ ਬਿੱਲ ਆ ਉਹ ਪਾਸ ਹੁੰਦਾ ਆ। ਸੋ ਇਹ ਸਟੇਲਮੇਟ ਜਿਹੜਾ ਇਸ ਟਾਈਮ ਬਣ ਚੁੱਕਾ ਆ ਤੇ ਹੁਣੇ ਦੇਖਦੇ ਆ ਵੀ ਅੱਗੇ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਪਰ ਪ੍ਰੈਡਿਕਸ਼ਨ ਜਿਹੜੀ ਆ ਉਹ ਇਸ ਟਾਈਮ ਇਹ ਹੈਗੀ ਆ ਵੀ ਲੰਮੀਆਂ ਤੇ ਪਾਰਸ਼ਲ ਜਿਹੜਾ ਸ਼ਟਡਾਊਨ ਆ ਉਹ ਇਸ ਮਹੀਨੇ ਦੇ ਅਖੀਰ ਤੱਕ ਖਤਮ ਹੋ ਸਕਦਾ। 64% ਇਹ ਅੰਦਾਜ਼ਾ ਜਿਹੜਾ ਉਹ ਲਾਇਆ ਜਿਹੜਾ ਉਹ ਜਾ ਰਿਹਾ ਹੈਗਾ ਆ। ਪਰ ਹੁਣ ਸਿਚੁਏਸ਼ਨ ਜਿਹੜੀ ਹਰਜੋਤ ਸਿੰਘ ਜੀ ਓਵਰਆਲ ਇਹ ਆ ਵੀ ਜਿਹੜੇ ਸੈਨੇਟਰ ਜਿੰਨੀ ਦੇਰ ਤੱਕ ਇਹ ਡੀਲ ਆਪਸ ਦੇ ਵਿੱਚ ਨਹੀਂ ਬਣਾ ਜਾਂਦੇ ਦੋਨੋਂ ਧਿਰਾਂ, ਉਨੀ ਦੇਰ ਤੱਕ ਲੋਕਾਂ ਨੂੰ ਇਹ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈਣਾ ਆ। 2 ਤਨਖਾਹਾਂ ਆਲਰੇਡੀ TSA ਦੇ ਏਜੰਟਸ ਦੀਆਂ ਮਿਸ ਹੋ ਚੁੱਕੀਆਂ ਆ ਤੇ ਜਿੱਦਾਂ ਤੁਸੀਂ ਦੱਸਿਆ ਵੀ ਕਿੰਨੇ ਪਰਸੈਂਟ ਜਿਹੜੇ TSA ਦੇ ਏਜੰਟਸ ਆ ਉਹ ਛੁੱਟੀ ਕਰ ਰਹੇ ਆ। ਆਈਸ ਵਾਲੇ ਟਰੰਪ ਹੁਣਾਂ ਨੇ ਉੱਥੇ ਲਾਏ ਆ, ਪਰ ਉਹਦੇ ਨਾਲ ਇਹ ਲਾਈਨਾਂ ਛੋਟੀਆਂ ਨਹੀਂ ਹੋ ਰਹੀਆਂ। ਲੋਕਾਂ ਦੇ ਵਿੱਚ ਇੱਕ ਡਿਫਰੈਂਟ ਕਾਈਂਡ ਆਫ ਟੈਨਸ਼ਨ ਜਿਹੜੀ ਆ ਉਹ ਉਧਰ ਜਿਹੜੀ ਉਹ ਵਧੀ ਆ। ਸੋ ਬਹੁਤ ਸਾਰੇ ਜਿੱਦਾਂ ਤੁਸੀਂ ਕਿਹਾ ਵੀ ਓਵਰਆਲ ਜਿਹੜੇ 에ਅਰਪੋਰਟਸ ਦੇ ਵਿੱਚ ਜਿੱਥੇ ਹੁਣ ਘੱਟ ਆਵਾਜਾਈ ਹੁੰਦੀ ਆ ਉੱਥੇ ਮੇਬੀ ਉਹਨਾਂ ਅਸਰ ਨਹੀਂ ਪਊਗਾ। ਜਿਹੜੇ ਬਿਜ਼ੀ 에ਅਰਪੋਰਟ ਹੁੰਦੇ ਆ ਉਹਦੇ ਜਿਹੜੇ ਉਹ ਮੁਤਾਬਕ ਸੋ ਉਹ ਜਿਹੜਾ ਜ਼ਰੂਰ ਆ ਉਹ ਤੁਸੀਂ ਦੇਖੋ। ਕਹਿੰਦੇ ਵੀ 3200 ਤੋਂ ਵੱਧ ਜਿਹੜੇ TSA ਦੇ ਜਿਹੜੇ ਵਰਕਰਸ ਆ ਜਿਨ੍ਹਾਂ ਨੇ ਮੰਡੇ ਬੀਤੇ ਦਿਨਾਂ ਦੇ ਵਿੱਚ ਡਿਊਟੀ ਉੱਤੇ ਆਉਣਾ ਸੀਗਾ, 3200 ਤੋਂ ਵੱਧ ਆਏ ਨਹੀਂ। ਹੁਣ ਤੁਸੀਂ ਆਪੇ ਅੰਦਾਜ਼ਾ ਲਾ ਲਓ ਮੁਲਕ ਭਰ ਦੇ ਵਿੱਚ 3200 ਜਦੋਂ ਇੰਪਲੋਈ TSA ਦੇ ਨਹੀਂ ਆਉਣਗੇ, ਹੋ ਸਕਦਾ ਵੀ ਹਿਊਸਟਨ ਵਾਲੇ ਪਾਸੇ ਜ਼ਿਆਦਾ ਉਹਨਾਂ ਨੇ ਛੁੱਟੀ ਕਰ ਲਈ, ਪਰ ਬਾਕੀ ਥਾਵਾਂ ਦੇ ਉੱਤੇ ਘੱਟ ਹੋਣਗੇ। ਪਰ ਇਹ ਆ ਵੀ ਅਸਰ ਜਿਹੜਾ ਉਹ ਕਾਫੀ ਜ਼ਿਆਦਾ ਪੈ ਰਿਹਾ ਆ। ਸੈਨੇਟ ਦੇ ਮੈਜੋਰਟੀ ਲੀਡਰ ਜੌਨਸਨ ਕਹਿੰਦੇ ਦਾ ਟਾਈਮ ਟੂ ਐਂਡ ਦਿਸ ਇਜ਼ ਨਾਓ। ਹੁਣ ਜਿਹੜੇ ਡੈਮੋਕ੍ਰੇਟਸ ਆ ਉਹ ਕਹਿੰਦੇ ਵੀ ਜਿਹੜਾ ਆਫਰ ਤੁਹਾਡਾ ਆ ਉਹ ਇਨਸਫੀਸ਼ੀਐਂਟ ਆ ਤੇ ਕਹਿੰਦੇ ਵੀ ਟਰੰਪ ਤਾਂ ਆਪ ਨਾਨ ਕਮਿਟਲ ਆ ਇਸ ਦੇ ਵਿੱਚ ਵੀ ਜੇ ਅਸੀਂ ਡੀਲ ਬਣਾ ਵੀ ਲੈਨੇ ਉਹਦਾ ਨਹੀਂ ਪਤਾ ਵੀ ਉਹਨੇ ਸਾਈਨ ਕਰਨੇ ਵੀ ਆ ਜਾਂ ਨਹੀਂ। ਹੋਮਲੈਂਡ ਸਿਕਿਉਰਿਟੀ ਦੇ ਨਵੇਂ ਬਣੇ ਸਕੱਤਰ ਮਾਰਕ ਵੇਨ ਮੁਲਨ ਉਹਨਾਂ ਨੇ ਕਿਹਾ ਵੀ ਕੋਈ ਵੀ ਡੀਲ ਕਹਿੰਦੇ ਵੀ ਜੇ ਉਹ ਬਣਦੀ ਆ ਕਹਿੰਦੇ ਵੀ ਮੈਂ ਕਿਸੇ ਦੇ ਨਾਲ ਵੀ ਖੁਸ਼ ਜਿਹੜਾ ਉਹ ਨਹੀਂ ਹੋਣਾ। ਇਹ ਟਰੰਪ ਹੋਣਾ ਨੇ ਜਿਹੜਾ ਉਹ ਕਿਹਾ ਸੀਗਾ ਜਦ ਮੁਲਨ ਨੂੰ ਸਹੁੰ ਜਿਹੜੀ ਉਹ ਚੁਕਾਈ ਜਿਹੜੀ ਉਹ ਜਾ ਰਹੀ ਸੀਗੀ। ਸੋ ਇਸ ਨੂੰ ਲੈ ਕੇ ਡੈਮੋਕ੍ਰੇਟ ਕਹਿੰਦੇ ਵੀ ਟਰੰਪ ਹੋਣੀ ਤਾਂ ਪਹਿਲਾਂ ਹੀ ਨਾਖੁਸ਼ ਆ, ਸੋ ਆਪਾਂ ਤੁਹਾਡੀ ਇਸ ਚੀਜ਼ ਨੂੰ ਨਹੀਂ ਮੰਨ ਰਹੇ ਹੈਗੇ। ਸੋ ਇਹਨਾਂ ਦੋਨਾਂ ਧਿਰਾਂ ਦੀ ਲੜਾਈ ਦੇ ਵਿੱਚ ਟਰੰਪ ਹੋਣਾ ਦੀਆਂ ਤੇ ਡੈਮੋਕ੍ਰੇਟਸ ਤੇ ਰਿਪਬਲਿਕਨਸ ਦੀਆਂ ਜਿੱਦਾਂ ਦੇ ਵਿੱਚ ਆਮ ਲੋਕ ਇਸ ਟਾਈਮ ਜਿਹੜੇ ਉਹ ਸਫਰ ਕਰ ਰਹੇ ਆ ਤੇ ਵਿੱਚ ਘੋਲ ਪਾ ਦੋ ਹਰਜੋਤ ਸਿੰਘ ਜੀ ਮਹਿੰਗੇ ਤੇਲ ਦਾ, ਲੜਾਈ ਦਾ, ਤੇ ਆਪੇ ਹੀ ਹਿਸਾਬ ਲਾ ਲਓ ਵੀ ਲੋਕਾਂ ਨੂੰ ਕਿੱਦਾਂ ਦੀ ਫੀਲਿੰਗ ਜਿਹੜੀ ਉਹ ਆ ਰਹੀ ਹੋਵੇਗੀ। ਜੀ ਬਿਲਕੁਲ, ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ ਡੈਮੋਕ੍ਰੇਟ ਡੀਲ ਨਹੀਂ ਬਣਾਉਣਾ ਚਾਹੁੰਦੇ ਪਈ ਜਦ ਤੱਕ ਕਹਿੰਦੇ ਵੀ ਐਮਨਿਸਟੀ ਤੇ ਸਿਟੀਜ਼ਨਸ਼ਿਪ ਮਿਲੀਅਨਸ ਆਫ ਕ੍ਰਿਮੀਨਲਸ ਨੂੰ ਦਿੱਤੀ ਜਾਵੇ ਜੋ ਕੰਟਰੀ ਦੇ ਵਿੱਚ ਇਲੀਗਲੀ ਐਂਟਰੀ ਹੋਵੇ। ਸੋ ਆਪਾਂ ਸਟੇਟਮੈਂਟ ਤਾਂ ਨਹੀਂ ਦੇਖੀ ਕੋਈ ਡੈਮੋਕ੍ਰੇਟਸ ਵੱਲੋਂ ਇਦਾਂ ਦੀ ਵੀ ਜਿੰਨੇ ਵੀ ਐਂਟਰ ਹੋਏ ਆ ਇਲੀਗਲੀ ਉਹਨਾਂ ਨੂੰ ਪਰਮਾਨੈਂਟ ਕੀਤਾ ਜਾਵੇ। ਸੋ ਉਹਨਾਂ ਨੇ ਕਿਹਾ ਪ੍ਰੋਟੈਕਟ ਅਮਰੀਕਾ, ਪ੍ਰੈਜ਼ੀਡੈਂਟ ਡੋਨਲਡ ਟਰੰਪ।